अस्सलाम वालेकुम, सत श्री अकाल जी। उम्मीद करना कि सारे ठीक हो। अच्छा जी, माशाल्लाह एक और स्टूडेंट पास होए ने, जैन इर्तज़ा भाई ने जीरो गलती नाल इन्हें अपनी थ्योरी पास की जी। तुहानू बहुत बहुत मुबारक होवे। ते माशाल्लाह जी स्टूडेंट काफ़ी पास हो रहे ने। ते जेह्ड़े स्टूडेंट पढ़ रहे ने, तुसी भी मेहनत करो और अपना टाइम दिओ, जिन्ना दे सकदे हो। आर्गो मेहनती करो, उसके कर सकदे हो उसके करो। इंपॉर्टेंट है कि तुसी अपना टाइम देवो और पढ़ो, स्टडी करो, ठीक है। ते इंशाल्लाह जल्दी क्लीयर हो जाएगा तुहाडा भी। बाकी नਵੇਂ स्टूडेंट ਜਿਹੜੇ ਨੇ ਉਹਨਾਂ ਨੂੰ ਦੱਸ ਦੇਵਾਂ ਕਿ ਇਸ ਚੈਨਲ ਦੇ ਉੱਤੇ ਪਤੰਗ ਤੇ 20 ਦਾ ਪੂਰਾ ਕੋਰਸ ਅਪਲੋਡ ਹੈ। ਸਾਰੇ ਦਾ ਸਾਰਾ ਫ੍ਰੀ ਹੈ, ਆਪਣੀ ਤਿਆਰੀ ਫ੍ਰੀ ਕਰ ਸਕਦੇ ਹੋ। ਐਪਲੀਕੇਸ਼ਨ ਵੈਬ ਪਤੰਗ ਤੇ ਗੂਗਲ ਤੋਂ ਡਾਊਨਲੋਡ ਹੋ ਜਾਂਦੀ ਹੈ ਐਂਡਰੋਇਡ ਫੋਨ ਦੇ ਵਿੱਚ, ਔਰ ਆਈਫੋਨ ਹੈ ਤੁਹਾਡੇ ਕੋਲ ਤੇ ਫਿਰ ਤੁਸੀਂ ਆਨਲਾਈਨ ਪੜ੍ਹ ਸਕਦੇ ਹੋ, ਠੀਕ ਹੈ। ਤੇ ਕੋਰਸ ਜਿਹੜਾ ਚੇਂਜ ਕੋਈ ਨਹੀਂ ਹੋਇਆ, ਇਹੀ ਕੋਰਸ ਹੈ, ਭਾਵੇਂ ਅੱਜ ਤੋਂ 3-4 ਸਾਲ 5 ਸਾਲ ਪਹਿਲਾਂ ਦੀਆਂ ਵੀਡੀਓ ਅਪਲੋਡ ਹੋਈਆਂ, ਲੇਕਿਨ ਕੋਰਸ ਹੈ ਹੀ ਹੈ। ਤੇ ਜਿਹੜੇ ਸਵਾਲ ਚੇਂਜ ਹੋਏ ਮਤਲਬ ਮਸਲਾ ਚੇਂਜ ਨਹੀਂ ਹੋਏ, ਸੌਰੀ ਕੱਟੇ ਗਏ ਨੇ, ਉਹ ਆਟੋਮੈਟਿਕਲੀ ਇਸ ਐਪਲੀਕੇਸ਼ਨ ਦੇ ਵਿੱਚੋਂ ਖਤਮ ਹੋ ਜਾਣਗੇ। ਤੁਸੀਂ ਇਹ ਟੈਨਸ਼ਨ ਨਹੀਂ ਲੈਣੀ, ਠੀਕ ਹੈ ਜੀ। ਤੇ ਚਲੋ ਜੀ ਸਵਾਲ ਵੇਖ ਲੈਂਦੇ ਹਾਂ, ਸਕੇਦਾ ਵੇਖਦੇ ਹਾਂ ਕਿਸ ਤਰ੍ਹਾਂ ਦਾ ਇਹਨਾਂ ਦਾ ਆਇਆ ਹੈ। ਤੇ ਬਾਕੀ ਸਕੇਦੇ ਜ਼ਰੂਰ ਜਿਹੜੀ ਸਕੇਦੇ ਵਾਲੀ ਵੀਡੀਓ ਅਪਲੋਡ ਕਰਨਾ, ਇਹ ਜ਼ਰੂਰ ਵੀਡੀਓ ਵੇਖਿਆ ਕਰੋ, ਸਕੇਦੇ ਵੇਖਿਆ ਕਰੋ, ਐਗਜ਼ਾਮ ਦੇ ਵਿੱਚ ਬੜੀ ਹੈਲਪ ਮਿਲਦੀ ਹੈ। ਅਗਰ ਤੁਸੀਂ ਫਾਰ ਐਗਜ਼ਾਮਪਲ ਲਾਸਟ 10 ਸਕੇਦੇ ਵੇਖਦੇ ਹੋ, ਉਹ ਪੜ੍ਹਦੇ ਹੋ, ਆਪਣੀ ਤਿਆਰੀ ਕਰਦੇ ਹੋ 10 ਸਕੇਦਿਆਂ ਵਿੱਚੋਂ, ਉਹਨਾਂ 10 ਸਕੇਦਿਆਂ ਦੇ ਵਿੱਚੋਂ ਪੱਕੀ ਗੱਲ ਹੈ ਕਿ 5 ਜਾਂ 6 ਸਵਾਲ ਤੁਹਾਡੇ ਕਲੀਅਰ ਹੋ ਜਾਣਗੇ। ਪੱਕੀ ਗੱਲ ਹੈ, 5-6 ਸਵਾਲ 7 ਸਵਾਲ ਤੁਹਾਡੇ ਐਗਜ਼ਾਮ ਵਿੱਚ ਆਉਣੇ ਨੇ, ਜਿਹੜੇ ਤੁਸੀਂ ਐਸਕੇ ਦੇ ਵੇਖਦੇ ਹੋ, ਠੀਕ ਹੈ। ਐਸਕੇ ਦੇ ਜਿਹੜੇ ਨੇ ਬੜੇ ਇੰਪੋਰਟੈਂਟ ਨੇ। ਇਹ ਸਿਰਫ ਇਹ ਨਾ ਵੇਖਿਆ ਕਰੋ ਵੀ ਉਹ ਦੂਸਰੇ ਦਾ ਐਗਜ਼ਾਮ ਹੈ ਤੇ ਅਗਰ ਉਹਦਾ ਆ ਗਿਆ ਤੇ ਸਾਡਾ ਕਿਹੜਾ ਇਹੀ ਦਾ ਆਉਣਾ ਹੈ। ਉਹਦੇ ਵਿੱਚੋਂ 2-3 ਸਵਾਲ, ਇੱਕ ਸਵਾਲ ਆ ਸਕਦਾ ਹੈ ਇੱਕ ਸਕੇਲ ਦੇ ਵਿੱਚੋਂ, ਠੀਕ ਹੈ। ਅਗਰ ਤੁਸੀਂ ਲਾਸਟ 10-15 ਸਕੇਲ ਵੇਖਦੇ ਹੋ ਤਾਂ ਮੈਂ ਤੁਹਾਨੂੰ ਇਸ ਚੀਜ਼ ਦੀ ਗਰੰਟੀ ਦਿੰਦਾ 5 ਜਾਂ 6 ਸਵਾਲ ਤੁਹਾਡੇ ਕਲੀਅਰ ਹੋ ਜਾਣਗੇ, ਠੀਕ ਹੈ। ਤੇ ਚਲੋ ਜੀ ਫਿਰ ਵੀਡੀਓ ਲੰਬੀ ਹੋ ਜਾਂਦੀ ਹੈ। ਨਿਸ਼ਾਨ ਤੁਸੀਂ ਵੇਖ ਲਿਆ ਜੀ, ਬੈਟਰੀ ਦਾ ਨਿਸ਼ਾਨ ਹੈ ਔਰ ਇਹ ਚਲਦੀ ਹੋਈ ਗੱਡੀ ਦਾ ਆਨ ਨਹੀਂ ਹੋਣਾ ਚਾਹੀਦਾ। ਤੇ ਅਗਰ ਆਨ ਹੋ ਗਿਆ ਇੱਕ ਤੇ ਦਾ ਸਪੀਆ ਹੋਵੇ ਦਾ ਰੋਸੋ ਕਲਰ ਦਾ, ਤੇ ਇਹਦਾ ਮਤਲਬ ਕੀ ਹੈ ਬਈ ਜਿਹੜਾ ਗੱਡੀ ਦਾ ਜਨਰੇਟਰ ਹੈ ਉਹ ਬੈਟਰੀ ਨੂੰ ਚਾਰਜ ਨਹੀਂ ਕਰ ਰਿਹਾ, ਜਾਂ ਬਿਲਕੁਲ ਕਰ ਹੀ ਨਹੀਂ ਰਿਹਾ, ਤੇ ਜਾਂ ਜਿਸ ਤਰ੍ਹਾਂ ਕਰਨੀ ਚਾਹੀਦੀ ਉਸ ਤਰ੍ਹਾਂ ਨਹੀਂ ਕਰ ਰਿਹਾ, ਠੀਕ ਹੈ। ਤੇ ਅਗਰ ਬੰਦ ਹੈ ਇਹਦਾ ਮਤਲਬ ਠੀਕ ਹੈ। Il simbolo raffigurato era ਨਿਸ਼ਾਨ ਦਿਖਾਇਆ ਗਿਆ ਹੈ, se collocato ਕਹਿੰਦੇ ਅਗਰ ਲੱਗੇ ਹੈ su una spia XP ਤੇ di colore rosso ਜਿਹਦਾ ਲਾਲ ਕਲਰ ਹੈ, permette di capire ਤੇ ਇਹ ਸਮਝਣ ਦੀ ਇਜਾਜ਼ਤ ਦਿੰਦਾ ਹੈ, ਜਾਂ ਕਹਿ ਲਓ ਕਿ ਤੁਸੀਂ ਸਮਝ ਸਕਦੇ ਹੋ se la batteria viene correttamente ricaricata ਵੀ ਜੇ ਬੈਟਰੀ ਸਹੀ ਚਾਰਜ ਹੋ ਰਹੀ ਹੈ, ਉਹ meno dal alternatore ਜਾਂ ਜਨਰੇਟਰ ਤੋਂ ਘੱਟ ਹੋ ਰਹੀ ਹੈ। ਵੇਰੋ ਜੀ ਇਸ ਨਿਸ਼ਾਨ ਨਾਲ ਸਮਝ ਆ ਜਾਂਦੀ ਵੀ ਬੈਟਰੀ ਸਹੀ ਚਾਰਜ ਹੋ ਰਹੀ ਹੈ ਜਾਂ ਨਹੀਂ ਹੋ ਰਹੀ। अगर बंद है तो मतलब ठीक चार्ज हो रही है, अगर ऑन हो गया तो मतलब सही नहीं चार्ज हो रही, ठीक है। तो बाकी जी कुरेतमेंट आया है, ਇਹਦਾ ਮੈਨੂੰ ਸਹੀ ਨਹੀਂ ਯਾਦ ਹੈ, ਸੈਂਪਰੇ ਵੇਰੋ ਸ਼ਾਇਦ ਇੱਕ ਫਾਲਸੋ ਹੈ, ਲੇਕਿਨ ਫਿਰ ਵੀ ਜਿੰਨੇ ਪੁੱਛਣਾ ਹੋਇਆ, ਜਿਹਨੂੰ ਜ਼ਰੂਰਤ ਹੋਈ ਉਹ ਕਮੈਂਟ ਕਰਕੇ ਪੁੱਛ ਲਿਆ ਜੀ। ਦੂਸਰਾ, se un infortunato della strada ਜੇ ਸੜਕ ਦੇ ਉੱਤੇ ਇੱਕ ਜ਼ਖਮੀ ਹੈ ha riportato fratture alle arti, ਵੀ ਦੱਸ ਰਿਹਾ ਵੀ ਹੱਡੀ ਟੁੱਟ ਗਈ ਹੈ, bisogna bloccargli ਜੀ, ਕਹਿੰਦਾ ਬਲੌਕ ਕਰ ਦਿਓ senza procedere ad altre manovre, ਬਿਨਾਂ ਕੋਈ ਹੋਰ ਕੰਮ ਕਰਨੇ ਤੋਂ। ਵੇਰੋ ਜੀ ਹੱਡੀ ਅਗਰ ਕਿਸੇ ਦੀ ਟੁੱਟ ਜਾਂਦੀ ਹੈ ਤੇ ਉਹ ਬੰਨਣੀ ਹੈ, ਉਹਦੇ ਨਾਲ ਕੋਈ ਤਜਰਬੇ ਨਹੀਂ ਕਰਨੇ, ਠੀਕ ਹੈ ਜੀ। ਅੱਛਾ, ਇਹ ਸਵਾਲ ਜਿਹੜਾ ਉਹ ਜਿਹੜਾ ਪਿੱਛੇ ਜਾਂ ਇਸ ਕੱਲ ਸਕੇਦਾ ਅਪਲੋਡ ਕੀਤਾ ਜਾਂ ਪਰਸੋਂ ਅਪਲੋਡ ਕੀਤਾ, ਉਹਦੇ ਵਿੱਚ ਸੇਮ ਇਹੀ ਸਵਾਲ ਆਇਆ ਹੈ। ਇਸ ਤੋਂ ਮੈਂ ਆਖਣਾ ਕਿ ਸਕੇਦੇ ਵੇਖਿਆ ਕਰੋ। ਤੀਸਰਾ, il coefficiente di aderenza basso, ਕਹਿੰਦਾ ਰੋਡ ਗ੍ਰਿਪ ਦੀ ਤਾਕਤ ਪਕੜ ਜਿਹੜੀ ਹੈ ਥੋੜੀ ਹੈ। ਲਿਮਿਟ ਵਾਲਾ velocità, ਫਿਰ ਕਹਿੰਦਾ ਲਿਮਿਟ ਵਾਲਾ velocità ਕਰ ਲਈ, ਮਤਲਬ ਆਪਣੀ ਸਪੀਡ ਘਟਾ ਲੈਣੀ ਹੈ। alla quale è possibile, ਜਿਹਦੇ ਨਾਲ ਮੁਮਕਨ ਹੋਵੇ percorrere, ਚੱਲਣਾ una curva, ਮੋੜ ਤੇ in sicurezza, ਪੂਰੀ ਹਿਫਾਜ਼ਤ ਸੁਰੱਖਿਆ ਦੇ ਵਿੱਚ। ਵੇਰੋ ਜੀ ਅਗਰ ਗ੍ਰਿਪ ਥੋੜੀ ਹੈ, ਟਾਇਰਾਂ ਦੀ ਪਕੜ ਥੋੜੀ ਹੈ ਸੜਕ ਉੱਤੇ, ਫਿਰ ਮੋੜ ਸਪੀਡ ਘਟਾ ਲਵੋ, ਇਤਨੀ ਕਰ ਲਵੋ ਜਿਹਦੇ ਨਾਲ ਤੁਸੀਂ ਪੂਰੀ ਸਿਕਿਉਰੇਸਾ ਨਾਲ ਮੋੜ ਸਕੋ, ਠੀਕ ਹੈ ਜੀ। ਤੇ ਇਹ ਜਿਹੜਾ ਹੁਣ ਸਵਾਲ ਆਏ ਹੈ, ਇਸ ਪੇਜ ਤੋਂ ਹੀ ਪਿਛਲੇ ਸਕੇਲ ਦੇ ਵਿੱਚ ਵੀ ਸਵਾਲ ਆਏ ਆ ਸੀ, ਠੀਕ ਹੈ। ਤੇ ਅਗਰ ਤੁਸੀਂ ਇਹ ਪੇਜ ਕਲੀਅਰ ਕਰਦੇ ਹੋ, ਤੁਹਾਡੇ ਹੁਣ 2 ਸਵਾਲ ਤੇ ਇੱਥੇ ਹੋ ਗਏ। ਪਹਿਲੇ 3 ਸਵਾਲਾਂ ਦੇ ਵਿੱਚ ਹੀ 2 ਸਵਾਲ ਐਸੇ ਆ ਗਏ ਜਿਹੜੇ ਪਿਛਲੇ ਸਕੇਲ ਦੇ ਵਿੱਚ ਆਏ ਸਨ। ਚੌਥਾ ਅਰਤੋਂ ਦਾ ਨਿਸ਼ਾਨ ਆ ਗਿਆ। il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ una strada senza uscita, ਕਹਿੰਦਾ ਇੱਕ ਸੜਕ ਹੈ senza uscita, ਵੀ ਬਿਨਾਂ uscita ਜਿਹਦਾ ਨਿਕਲਣ ਰਸਤਾ ਕੋਈ ਨਹੀਂ, per cui bisogna tornare indietro, ਤੇ ਇਸ ਵਾਸਤੇ ਕਹਿੰਦਾ ਇੱਥੇ ਵਾਪਸ ਮੁੜ ਜਾਓ, ਫਾਲਸੋ ਜੀ। ਅੱਛਾ ਜੀ, ਇਹ ਵੀ ਦੋਵੇਂ ਨਿਸ਼ਾਨੀਆਂ ਨੇ, ਸੋਰੀ senza uscita, ਤੇ ਇਹਦਾ ਵੀ ਪੁੱਛ ਲੈਣਾ, ਮੈਨੂੰ ਸਹੀ ਯਾਦ ਨਹੀਂ।
5 ਨੰਬਰ ਜੀ divieto di fermata ਆ ਗਿਆ, fermate ਦੀ ਪਾਬੰਦੀ ਹੈ ਤੇ ਜਿੱਥੇ fermate ਦੀ ਪਾਬੰਦੀ ਹੋਵੇ ਉੱਥੇ soste ਦੀ ਵੀ ਪਾਬੰਦੀ ਹੁੰਦੀ ਹੈ। Il segnale raffigurato era ਨਿਸ਼ਾਨ ਦਿਖਾਇਆ ਗਿਆ ਹੈ in assenza di iscrizioni integrative ਕਹਿੰਦਾ ਅਗਰ ਇਹ ਕੁਝ ਲਿਖੇ ਤੂੰ ਬਿਨਾਂ ਵੇ ਮਤਲਬ ਇਹਦੇ ਨਾਲ ਕੁਝ ਵੀ ਹੋਰ ਨਹੀਂ ਲਿਖਿਆ ਜਿਸ ਤਰ੍ਹਾਂ ਪਨੇਲੀਆਂ ਲੱਗੀਆਂ ਹੁੰਦੀਆਂ ਨੇ vige per tutto arco del 24 ore ਫਿਰ ਕਹਿੰਦਾ ਇਹ 24 ਘੰਟੇ ਵੀਜੇ ਹੋਵੇ ਦਾ ਲਾਗੂ ਹੋਵੇ ਦਾ ਵੇਰੋ ਜੀ ਠੀਕ ਹੈ। ਅਗਰ ਸਿਰਫ ਇਸ ਤਰ੍ਹਾਂ ਨਿਸ਼ਾਨ ਹੁੰਦਾ ਹੈ ਫਿਰ ਇਹ 24 ਘੰਟੇ ਦੀ ਪਾਬੰਦੀ ਹੈ। ਅਗਰ ਨਾਲ ਕੁਝ ਟਾਈਮ ਲਿਖੇ ਆ ਜਾਂਦਾ ਤੇ ਫਿਰ ਉਸ ਟਾਈਮ ਵਿੱਚ ਵੈਲਿਡ ਹੋਵੇਗਾ। 6 ਨੰਬਰ La striscia bianca laterale discontinua ਜਿਹੜੀ ਕਹਿੰਦਾ ਚਿੱਟੀ ਸਾਈਡਵਾਰਡ ਡਿਸਕੰਟੀਨਿਊ ਲਾਈਨ ਹੁੰਦੀ ਏ separa la carreggiata ਨੂੰ ਅਲੱਗ ਕਰਦੀ ਏ dalla corsia di emergenza ਐਮਰਜੈਂਸੀ ਵਾਲੇ ਕੁਰਸੀਆ ਤੋਂ ਫਾਲਸੋ ਜੀ ਜਿਹੜਾ ਐਮਰਜੈਂਸੀ ਵਾਲਾ ਕੁਰਸੀਆ ਵੱਖ ਕਰਦੇ ਨੇ ਉਹ ਕੰਟੀਨਿਊ ਲਾਈਨ ਹੁੰਦੀ ਹੈ ਡਿਸਕੰਟੀਨਿਊ ਨਹੀਂ ਹੁੰਦੀ। 7 ਨੰਬਰ ਜੀ ਬਾਰਿਸ਼ ਵਾਲੀ ਪਨੇਲੋ ਆ ਗਈ ਏ Il pannello integrativo raffigurato è il pannello ਦਿਖਾਈ ਗਈ ਏ invita ਇਹ ਇਨਵਾਈਟ ਕਰਦੀ ਏ ਜਾਂ ਕਹਿ ਲਓ ਕਿ ਤੁਹਾਨੂੰ ਕਹਿ ਰਹੀ ਏ in caso di pioggia ਵੀ ਜਦੋਂ ਬਾਰਿਸ਼ ਏ ad aumentare la distanza di sicurezza ਫਿਰ ਕਹਿੰਦਾ ਤੁਸੀਂ ਫਾਸਤੀ ਫਾਸਲਾ ਵਧਾ ਲੈਣਾ aumentare ਕਰ ਲੈਣਾ vero ਜੀ invita ਹੈ sempre vero ਤਿੰਨ ਫਾਲਸੋ। 8 ਨੰਬਰ ਜੀ ਦੋ ਕਰੇ ਜਾਤੇ ਹੋ ਗਏ ਨੇ ਜੀ ਜਦੋਂ ਇਹ ਸੈਂਟਰ ਦੇ ਵਿੱਚ ਹਰੀ ਜੀ ਲਾਈਨ ਆ ਜਾਵੇ ਇਹ ਬੰਨੀ ਜਿਹੜੀ ਸੜਕ ਦੇ ਸੈਂਟਰ ਵਿੱਚ ਹੁੰਦੀ ਹੈ ਉਹ ਵੇ ਉਦੋਂ ਸਮਝਣਾ ਵੀ ਕਰੇ ਜਾਤੇ ਵੱਖਰੇ ਵੱਖਰੇ ਹੋ ਗਏ ਸਟਾਰਟਿੰਗ ਵਿੱਚ ਤੁਹਾਨੂੰ ਪਤਾ ਹੀ ਹੋਣਾ ਹੈ ਪਹਿਲੇ ਚੈਪਟਰ ਚ ਆ ਜਾਂਦੀ ਹੈ ਚੀਜ਼। ਸੁਸਤਰਾਦਾ ਦੂਏ ਕਰੇ ਜਾਤੇ ਸੇਪਾਰਾਤੇ ਕਹਿੰਦਾ ਸੜਕ ਦੇ ਉੱਤੇ ਦੋ ਕਰੇ ਜਾਤੇ ਸੇਪਾਰਾਤੇ ਨੇ ਅਲੱਗ ਨੇ come in figura ਜਿਸ ਤਰ੍ਹਾਂ ਤਸਵੀਰ ਦੇ ਵਿੱਚ i veicoli che percorrono un 200 ਕਹਿੰਦਾ ਉਹ ਗੱਡੀਆਂ ਜਿਹੜੀਆਂ ਇੱਕ 200 ਤੇ ਚੱਲ ਰਹੀਆਂ ਨੇ devono tenersi vicino al margine sinistro dalla carreggiata ਕਹਿੰਦਾ ਉਹਨਾਂ ਰਹਿਣਾ ਵੇ carreggiate ਦੇ ਖੱਬੇ ਕਿਨਾਰੇ ਤੇ ਫਾਲਸੋ ਜੀ devono ਵਾਲੀ ਗੱਲ ਕੋਈ ਨਹੀਂ ਲਾਜ਼ਮੀ ਨਾ ਖੱਬੇ ਕਿਨਾਰੇ ਤੇ ਰਹਿਣਾ ਕਿਉਂਕਿ ਦੋ ਕੁਰਸੀ ਜਾਣ ਵਾਸਤੇ ਨੇ। 9 ਨੰਬਰ il conducente di un'auto veicolo ਗੱਡੀ ਦਾ ਡਰਾਈਵਰ ਹੈ in sosta ਕਰਦਾ ਹੈ sul lato destro di una strada urbana ਸੜਕ ਦੇ ਸੱਜੀ ਸਾਈਡ ਤੇ ਕਹਿੰਦਾ sosta ਕਰਦਾ ਹੈ prima di aprire la portiera ਦਰਵਾਜ਼ਾ ਖੋਲ੍ਹਣੇ ਤੋਂ ਪਹਿਲਾਂ deve far particolare attenzione ਕਹਿੰਦਾ ਉਸ ਖਾਸ ਧਿਆਨ ਕਰਨਾ ਹੈ ai veicoli ਉਹਨਾਂ ਗੱਡੀਆਂ ਦਾ ਕਿ ਸੋਪਰਾ ਜੁੰਗਲੋਂ ਜਿਹੜੀਆਂ ਆਉਂਦੀਆਂ ਰਹੀਆਂ ਵੇਰੋ ਜੀ। ਅੱਛਾ ਜੀ ਇਹਦੇ ਵਿੱਚ ਦੋ ਨਿਸ਼ਾਨੀਆਂ ਆ ਗਈਆਂ ਨੇ aprire sempre vero falso ਕੋਈ ਨਹੀਂ particolare sempre vero 5 falso ਨੇ। 10 ਨੰਬਰ le cinture di sicurezza ਜਿਹੜੇ ਬੈਲਟ ਨੇ devono essere di tipo omologato ਕਹਿੰਦਾ ਇਹ omologato ਹੋਣੇ ਚਾਹੀਦੇ ਨੇ ਮਨਜ਼ੂਰਸ਼ੁਦਾ ਹੋਣੇ ਚਾਹੀਦੇ ਨੇ ਮਤਲਬ ਜਿਹੜੇ ਸਹੀ ਬੈਲਟ ਹੁੰਦੇ ਨੇ ਉਸ ਗੱਡੀ ਵਾਸਤੇ e devono essere mantenute sempre efficiente ਤੇ ਕਹਿੰਦਾ ਹਮੇਸ਼ਾ efficienti ਹੋਣੀ ਚਾਹੀਦੀ ਮਤਲਬ ਇਹ ਆਪਣਾ ਕੰਮ ਕਰਦੇ ਹੋਣੇ ਚਾਹੀਦੇ ਨੇ ਜਿਹੜਾ ਇਹਨਾਂ ਦਾ ਕੰਮ ਹੈ ਵੇਰੋ ਜੀ। 11 ਨੰਬਰ lo stato di shock non si verifica mai nelle persone ਕਹਿੰਦਾ ਉਹਨਾਂ ਬੰਦਿਆਂ ਨੂੰ ਸ਼ੌਕ ਕਦੀ ਨਹੀਂ ਲੱਗਦਾ ਕਿ hanno perso molto sangue ਜਿਨ੍ਹਾਂ ਦਾ ਖੂਨ ਜ਼ਿਆਦਾ ਵੇਸਟ ਹੋ ਜਾਏ ਨਿਕਲ ਜਾਏ ਫਾਲਸ ਹੋ ਜਾਏ। 12 ਨੰਬਰ i tricicli a motore ਕਹਿੰਦਾ ਇਹ tricicli motore ਨੇ sono veicoli ਕਹਿੰਦਾ ਉਹ ਗੱਡੀਆਂ ਨੇ con motore di cilindrata superiore a 50 centimetri cubici ਜਿਨ੍ਹਾਂ ਦਾ ਇੰਜਨ 50 cc ਤੋਂ superiore ਹੁੰਦਾ ਹੈ ਵੱਡਾ ਹੁੰਦਾ ਹੈ ਵੇਰੋ ਜੀ। 13 ਨੰਬਰ ਜੀ ਸੱਜੇ ਮੁੜਨਾ ਓਬਲੀਗੋ ਅੱਗੇ ਜਾ ਕੇ il segnale raffigurato ਨਿਸ਼ਾਨ ਦਿਖਾਇਆ ਗਿਆ prenuncia ਦੱਸ ਰਿਹਾ ਹੈ un senso unico ਵੀ ਇੱਕ senso unico ਹੈ falso। ਅੱਛਾ ਜੀ ਲਾਈਨਾਂ ਥੋੜੀਆਂ ਅੱਗੇ ਪਿੱਛੇ ਹੋ ਜਾਂਦੀਆਂ ਨੇ ਕਿਉਂਕਿ ਮੈਂ ਜਿਸ ਹਿਸਾਬ ਨਾਲ ਪੜ੍ਹਨਾ ਮੈਂ ਲਾਈਨ ਉਸ ਤਰ੍ਹਾਂ ਹੀ ਲਾਉਂਦਾ ਲੇਕਿਨ ਉਹ ਥੋੜੀ ਐਪਲੀਕੇਸ਼ਨ ਦੇ ਵਿੱਚ ਮਸਲਾ ਆ ਜਾਂਦਾ ਜਿਸ ਦੀ ਵਜ੍ਹਾ ਤੋਂ ਉਹ ਲਾਈਨ ਬਾਅਦ ਦਫਾ ਪਹਿਲਾਂ ਲੱਗ ਜਾਂਦੀ ਜਾਂ ਬਾਅਦ ਹੀ ਲੱਗਦੀ ਮੇਰੇ ਹਾਲ ਸ਼ਾਇਦ ਪਹਿਲਾਂ ਲੱਗਦੀ ਹੈ ਤੇ ਇਸ ਚੀਜ਼ ਨੂੰ ਗੌਰ ਕਰਨਾ ਜਿਹੜੇ ਮੈਂ ਲਫ਼ਜ਼ ਬੋਲ ਰਿਹਾ ਉਹਦੇ ਤੁਸੀਂ ਨਜ਼ਰ ਰੱਖਣੀ ਹੈ ਅਗਰ ਲਾਈਨ ਸਹੀ ਨਹੀਂ ਵੀ ਆਉਂਦੀ ਪਈ ਤੇ। 14 ਨੰਬਰ le luci rosse accese lampeggianti in figura ਕਹਿੰਦਾ ਲਾਲ ਲਾਈਟਾਂ ਆਨ ਜਿਹੜੀਆਂ ਬਲਦੀਆਂ ਬੁਝਦੀਆਂ ਤਸਵੀਰ ਦੇ ਵਿੱਚ ਓਬਲੀਗਾਨੋ ਇਹ ਲਾਗੂ ਕਰਦੀਆਂ ਨੇ ad arrestarsi ਰੁਕਣਾ al accesso di un ponte mobile ਜਿੱਥੇ ਐਂਟਰੀ entrata ਹੈ ਵੇਰੋ ਜੀ ponte mobile ਤੇ ਵੀ ਲਾਈਟਾਂ ਲੱਗੀਆਂ ਹੁੰਦੀਆਂ ਜਦੋਂ ਲਾਲ ਨੇ ਉਦੋਂ ਰੁਕਣਾ ਹੀ ਰੁਕਣਾ ਹੈ। 15 ਨੰਬਰ ਇਹ obbligatorio ridurre la velocità ਕਹਿੰਦਾ ਲਾਜ਼ਮੀ ਹੈ ਸਪੀਡ ਨੂੰ ਘਟਾਉਣਾ ਫੌਰੀ ਦੇ ਚੈਂਤਰੀ ਅਬਿਤਾਤੀ ਆਬਾਦੀ ਤੋਂ ਬਾਹਰ ਸ਼ਹਿਰ ਪਿੰਡ ਤੋਂ ਬਾਹਰ ਫਾਲਸੋ ਜੀ। ਤੇ ਲੋ ਜੀ ਅੱਜ ਦਾ ਪਾਠ ਖਤਮ ਕਰਨੇ ਆ।